ਗੱਲਾਂ ਇਹ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਨੇ ਨਿਖਲ ਗੁਪਤਾ ਨੂੰ ਸਾਹਮਣੇ ਲਿਆ ਕੇ ਐਕਸਪੋਜ਼ ਕੀਤਾ। ਹਰਦੀਪ ਨੇ ਜਦੋਂ ਖੁਦ ਮੰਨ ਰਿਹਾ ਉਹਦੇ 'ਚ ਕਿ ਭਾਈ ਇਹ ਵੀ ਸਾਡਾ ਕੰਮ ਹੈ। ਵਿਕਾਸ ਯਾਦਵ ਦਾ ਹੈਂਡਲਰ ਕੌਣ ਹੈ? ਅਜੀਤ ਡੋਵਲ ਹੈ, ਪ੍ਰਾਈਮ ਮਿਨਿਸਟਰ ਆਫਿਸ ਉਹਦੇ ਨਾਲ ਇਨਵੋਲਵ ਹੁੰਦਾ ਹੈ। ਮੋਸਟ ਪਾਵਰਫੁਲ ਟੂਲ ਜਿਹਦੇ ਥੱਲੇ ਅਮਰੀਕਾ ਨੇ ਇੰਡੀਆ ਨੂੰ ਦੇ ਧੌਣ ਤੇ ਗੋਡਾ ਰੱਖ ਕੇ ਟ੍ਰੇਡ ਡੀਲ ਕੀ ਹੈ, ਵਨ ਸਾਈਡਡ ਕੀਤੀ ਹੈ, ਉਹ ਨਿਖਲ ਗੁਪਤਾ ਕੇਸ। ਉਹਨਾਂ ਨੂੰ ਇਹ ਖੌਫ ਸੀ ਕਿ ਹੋਰ ਕੁਝ, ਕਿਉਂਕਿ ਜਦੋਂ ਇਹ ਹੋ ਗਿਆ ਵੀ ਰਾਜ ਇਨਵੋਲਵ ਹੈ, ਵਿਕਾਸ ਯਾਦਵ ਇਨਵੋਲਵ ਹੈ, ਕੈਬਨਿਟ ਸੈਕਟਰੀਏਟ ਇਨਵੋਲਵ ਹੈ, ਫਿਰ ਤਾਂ ਪ੍ਰਾਈਮ ਮਿਨਿਸਟਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਸਾਰੇ ਹੀ ਟਾਰਗੇਟ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 16 ਫਰਵਰੀ 2026 4 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਬਾਰੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਸੇਸ ਵਰਜੀਨੀਆ ਤੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਿਖਲ ਗੁਪਤਾ ਜਿਹੜੇ ਕੇਸ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਇਸ ਦੀਆਂ ਗੂੰਜਾਂ ਚਾਰੇ ਪਾਸੇ ਪੈ ਰਹੀਆਂ ਨੇ। ਸੋ ਭਾਰਤੀ ਖੁਫੀਆ ਏਜੰਸੀ ਰਾਹ ਦੇ ਕਰਿੰਦੇ ਨਿਖਲ ਗੁਪਤਾ ਵੱਲੋਂ ਨਿਊਯਾਰਕ ਦੀ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਮਰਡਰ ਪਲਾਟ ਸੰਬੰਧੀ ਜਿਹੜੇ ਕਬੂਲੇ ਗਏ ਦੋਸ਼ਾਂ ਦੀ ਗੂੰਜ ਭਾਰਤੀ ਮੀਡੀਆ ਵਿੱਚ ਵੀ ਸੁਣਾਈ ਦਿੱਤੀ ਹੈ ਔਰ ਭਾਰਤ ਦੇ ਗੋਦੀ ਮੀਡੀਆ ਵੱਲੋਂ ਇਸ ਇਸ਼ੂ ਨੂੰ ਦੇਸ਼ ਭਗਤੀ ਨਾਲ ਜੋੜ ਕੇ ਇਸ ਆਪਰੇਸ਼ਨ ਦੇ ਫੇਲ ਹੋਣ ਨੂੰ ਜਿਹੜਾ ਹੈ ਕਵਰ ਅਪ ਕੀਤਾ ਜਾ ਰਿਹਾ ਔਰ ਅਫਸੋਸ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਹੋਰ ਪੰਥਕ ਧਿਰਾਂ ਨੂੰ ਛੱਡ ਕੇ ਜਿਹੜੇ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀ ਬਿਲਕੁਲ ਹੈ ਚੁੱਪ ਵੱਟੀ ਹੋਈ ਹੈ ਔਰ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਵੱਲੋਂ ਇੱਕ ਸਾਂਝੀ ਕਾਨਫਰੰਸ ਕਰਕੇ ਭਾਰਤ ਸਰਕਾਰ ਦੇ ਇਸ ਦੁਸ਼ਟ ਕਾਰਨਾਮੇ ਦੀ ਨਿੰਦਿਆ ਕੀਤੀ ਗਈ ਹੈ ਔਰ ਉਹਨਾਂ ਨੇ ਅਮਰੀਕੀ ਸਿੱਖਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤੀ ਅਮਰੀਕਾ ਵਪਾਰਕ ਜਿਹੜੇ
ਸਮਝੌਤਿਆਂ ਦੀ ਭੇਟ ਨਾ ਚੜਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਵਿੰਦਰ ਸਿੰਘ ਬਦੇਸਾ, ਜਿਹੜੇ ਸਿੱਖ ਸੈਂਟਰ ਆਫ ਮਨੈਸਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚੋਂ ਨੇ, ਸਾਡੇ ਨਾਲ ਵੀ ਉਹਨਾਂ ਦਾ ਲੰਬੇ ਸਮੇਂ ਤੋਂ ਸੰਪਰਕ ਹੈ, ਸਪੋਰਟ ਵੀ ਕਰਦੇ ਨੇ। ਔਰ ਉਹਨਾਂ ਵੱਲੋਂ ਜਿਹੜਾ ਸਾਡਾ ਫੰਡ ਰੇਜ਼ਰ ਸੀ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਪਿਛਲੇ ਦਸੰਬਰ ਦੇ ਮਹੀਨੇ 'ਚ, ਉਸ ਦੇ ਵਿੱਚ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਦੇ ਹਵਾਲੇ ਨਾਲ ਵੀ ਅਸੀਂ ਜਿਹੜਾ ਇੱਕ ਸੈਗਮੈਂਟ ਦੇ ਵਿੱਚ ਡੀਟੇਲ 'ਚ ਗੱਲ ਕਰਾਂਗੇ, ਕਿਉਂਕਿ ਕੁਝ ਸਮਾਂ ਪਹਿਲਾਂ ਆਜ਼ਾਦ ਕਸ਼ਮੀਰ, ਜਿਸ ਨੂੰ ਹੈਡ ਕਰ ਰਹੇ ਸੀ ਐਜ਼ ਏ ਪ੍ਰੈਜ਼ੀਡੈਂਟ ਬੈਰਿਸਟਰ ਸੁਲਤਾਨ ਮਹਿਮੂਦ, ਜਿਨ੍ਹਾਂ ਨਾਲ ਸਾਡਾ ਸੰਪਰਕ ਲਗਭਗ 13-14 ਸਾਲ ਪਹਿਲਾਂ ਇਸ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਪਲੇਟਫਾਰਮ 'ਤੇ ਹੀ ਹੋਇਆ। 3-4 ਵਾਰ ਅਸੀਂ ਜਿਹੜਾ ਉਹ ਮਿਲੇ ਵੀ ਆਪਸ 'ਚ, ਔਰ ਕੁਝ ਜਿਹੜੇ ਜੁਆਇੰਟ ਰੈਲੀਜ਼ ਨੇ, ਟਾਈਮ ਸਕੁਏਅਰ, ਯੂਨਾਈਟਿਡ ਨੇਸ਼ਨਸ, ਉਸ ਨੂੰ ਵੀ ਅਸੀਂ ਆਰਗੇਨਾਈਜ਼ ਕੀਤਾ। ਉਹ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ। ਹਾਲਾਂ ਉਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਆਜ਼ਾਦ ਕਸ਼ਮੀਰ ਦੇ ਵਿੱਚ ਤੋਪਾਂ ਦੀ ਸਲਾਮੀ ਦੇ ਨਾਲ ਸਪੁਰਦੇ ਖਾਕ ਕੀਤਾ ਗਿਆ। ਔਰ ਉਹਨਾਂ ਦੇ ਵੈਲਵਿਸ਼ਰਸ ਔਰ ਕਸ਼ਮੀਰੀ ਐਕਟਿਵਿਸਟ ਜਿਹੜੇ ਇਹਨਾਂ ਸਟੇਟਾਂ ਦੇ ਵਿੱਚ ਵੀ ਨੇ, ਨਿਊਯਾਰਕ ਤੋਂ ਲੈ ਕੇ ਮੈਸਾਚੂਸਟਸ ਤੱਕ ਔਰ DC ਤੱਕ, ਉਹਨਾਂ ਸਾਰਿਆਂ ਨੇ ਬੀਤੇ ਕੱਲ੍ਹ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਰੱਖਿਆ ਹੋਇਆ ਸੀ। ਦਰਸ਼ਕ ਬੈਕਗਰਾਊਂਡ ਪਿਕਚਰਸ ਵੀ ਦੇਖ ਸਕਦੇ ਨੇ ਜੀ। ਉਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕੀਤੀ। ਲਗਭਗ 2 ਘੰਟੇ ਚੱਲੇ ਇਸ ਸਮਾਗਮ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਤਾਂ ਜੋ ਸੀ ਉਸ ਦੀ ਸਰਾਹਨਾ ਹੋਈ, ਲੇਕਿਨ ਕਸ਼ਮੀਰ ਦਾ ਮੁੱਦਾ ਔਰ ਖਾਲਿਸਤਾਨ ਦਾ ਮੁੱਦਾ ਇਹ ਕਿਵੇਂ ਟੁਗੈਦਰ ਨੇ, ਕਿਵੇਂ ਸਾਡੀਆਂ ਸਾਂਝਾਂ ਨੇ ਔਰ ਸਾਡਾ ਦੁਸ਼ਮਣ ਵੀ ਇੱਕ ਹੈ, ਇਸ ਦੇ ਉੱਤੇ ਵੀ ਖੁੱਲ੍ਹ ਕੇ ਗੱਲ ਹੋਈ। ਔਰ ਸਾਡੀ TV 84 ਦੀ ਟੀਮ ਨੇ ਉਸ ਨੂੰ ਰਿਕਾਰਡ ਵੀ ਕੀਤਾ। ਔਰ ਸਾਡੇ ਨਾਲ ਵੀਰ ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਔਰ ਕਸ਼ਮੀਰੀ ਭਰਾਵਾਂ ਵੱਲੋਂ ਬਹੁਤ ਇਸ ਗੱਲ ਦੀ ਨੂੰ ਜਿਹੜਾ ਸਰਾਹਿਆ ਗਿਆ ਕਿ ਭਾਈ ਅਸੀਂ ਆ ਕੇ ਖਲੋਤੇ ਹਾਂ। ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਯਕੀਨ ਕਰਦੇ ਹਾਂ ਕਿ ਜਿਵੇਂ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ। ਔਰ ਇਸ ਨੂੰ ਸਟੇਜ ਤੋਂ ਵੀ ਜਿਹੜਾ ਇਸ ਪਾਰਟ ਨੂੰ ਸਰਾਹਿਆ ਗਿਆ। ਉਸ ਦਾ ਅਸੀਂ ਇੰਡੀਪੈਂਡੈਂਟਲੀ ਵੀ ਇਹ ਜਿਹੜਾ ਰਿਕਾਰਡਡ ਪ੍ਰੋਗਰਾਮ ਹੈ ਉਸ ਨੂੰ ਆਉਣ ਵਾਲੇ ਦਿਨਾਂ 'ਚ ਦਰਸ਼ਕਾਂ ਦੇ ਰੂਬਰੂ ਕਰਾਂਗੇ। ਬੀਤਾ ਕੱਲ੍ਹ 15 ਫਰਵਰੀ ਦਾ ਦਿਨ ਸਾਡੇ ਲਈ ਮੈਂ ਸਮਝਦਾ ਵੀ ਖਾਸ ਤੌਰ 'ਤੇ ਜਿਹੜਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਯੂਥ ਕਿਵੇਂ ਮੁੱਖ ਧਾਰਾ ਪੰਥ ਦੇ ਕੌਮੀ ਸੰਘਰਸ਼ ਦਾ ਹਿੱਸਾ ਬਣੇ, ਉਸ ਦੇ ਵਿੱਚ ਜਿਹੜਾ ਇੱਕ ਸਿਤਾਰਾ ਬੜੀ ਤੇਜ਼ੀ ਨਾਲ ਹੋਪ ਬਣ ਕੇ ਆਇਆ, ਪਰ ਉਵੇਂ ਹੀ ਉਹ ਅਲੋਪ ਵੀ ਹੋਇਆ। ਭਾਵੇਂ ਉਸ ਦਾ ਜਿਹੜਾ ਸਥਾਨ ਹੈ ਉਹ ਇਤਿਹਾਸ ਔਰ ਨੌਜਵਾਨਾਂ ਦੇ ਦਿਲਾਂ 'ਚ ਅੱਜ ਵੀ ਹੈ। ਵਾਰਸ ਪੰਜਾਬ ਦੇ ਜਿਹੜਾ ਇਸ ਜਥੇਬੰਦੀ ਨੂੰ ਫਾਊਂਡ ਕੀਤਾ ਔਰ ਉਹਨਾਂ ਦੇ ਹੀ ਅੱਗੋਂ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ, ਉਹਨਾਂ ਨੇ ਅਗੇਨ ਉਸ ਮੋਬਿਲਾਈਜੇਸ਼ਨ ਨੂੰ ਅੱਗੇ ਤੋਰਿਆ, ਜਿਸ ਦਾ ਨਤੀਜਾ ਜ਼ਾਹਰ ਹੈ ਕਿ MP ਦੇ ਲਈ ਜਿੱਤਣ ਦੇ ਬਾਵਜੂਦ ਜਿਹੜਾ ਉਹ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ 'ਚ ਨੇ ਦੀਪ ਸਿੱਧੂ। ਲਗ 4 ਸਾਲ ਪਹਿਲਾਂ 15 ਫਰਵਰੀ ਨੂੰ, ਅੱਜ ਤੋਂ ਠੀਕ 4 ਸਾਲ ਪਹਿਲਾਂ ਜਿਹੜੇ ਨੇ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ। ਜੇ ਸਾਡਾ ਕੱਲ੍ਹ ਲਾਈਵ ਪ੍ਰੋਗਰਾਮ ਹੁੰਦਾ ਤਾਂ ਜ਼ਾਹਰ ਹੈ ਅਸੀਂ ਇਸ ਇਸ਼ੂ ਦੇ ਉੱਤੇ ਮੋਰ ਫੋਕਸਡ ਗੱਲਬਾਤ ਕਰਦੇ, ਪਰ ਮੈਨੂੰ ਫਿਰ ਵੀ ਲੱਗਾ ਕਿ ਵੀ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਇਸ ਲਗਭਗ 4 ਦਹਾਕਿਆਂ ਦੇ ਪੰਥਕ ਸਫ਼ਰ ਦੇ ਵਿੱਚ ਦੇਖੀਆਂ ਨੇ, ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਜਦੋਂ ਤੁਸੀਂ ਇੱਕ ਹੋਪ ਦੇ ਨਾਲ ਤੁਰਦੇ ਹੋ, ਤੁਹਾਡਾ ਇੱਕ ਨਿਸ਼ਾਨਾ ਮਿੱਥਿਆ ਜਾਂਦਾ ਹੈ, ਫਿਰ ਅੱਡ-ਅੱਡ ਸਪੈਕਟਰਮਸ ਦੇ ਲੋਕ ਤੁਹਾਨੂੰ ਜੁਆਇਨ ਕਰਦੇ ਨੇ, ਜਿਹੜੇ ਆਲਰੇਡੀ ਉਸ ਪਿੜ ਦੇ ਵਿੱਚ ਹੁੰਦੇ ਨੇ। ਉਹਨਾਂ ਦੇ ਲਈ ਕਈ ਵਾਰ ਜਿਹੜੀ ਨਵੀਂ ਐਂਟਰੀ ਹੈ ਉਸ ਦੇ ਲਈ
ਪਰਖ ਵੀ ਹੁੰਦੀ ਹੈ, ਕਈ ਵਾਰ ਦੂਜੇ ਭਾਵ ਵੀ ਹੁੰਦੇ ਨੇ। ਔਰ ਲੇਕਿਨ ਇਹ ਗੱਲ ਨੇਮ ਐਂਡ ਫੇਮ, ਧਨ, ਇਹ ਸਾਰਾ ਰੱਬ ਦੇ ਕੋਲ ਹੈ। ਕਿਹਨੂੰ ਕੀ ਦੇਣਾ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਯੋਗ ਲੋਕ ਹੋਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਯੋਗਤਾ ਦੇ ਮੁਤਾਬਕ ਜਿਹੜਾ ਹੈ ਉਹ ਥਾਂ ਮਿਲਦੀ ਹੈ, ਜਾਂ ਅਹੁਦਾ ਮਿਲਦਾ ਹੈ, ਜਾਂ ਸ਼ੋਹਰਤ ਮਿਲਦੀ ਹੈ। ਇਹ ਰੱਬ ਦੇ ਕੋਲ ਹੈ। ਔਰ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ, ਜੇ ਹੁਣ ਦੇਖਣਾ ਹੋਏ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ 1977 ਦੇ ਵਿੱਚ ਸੀਨ ਦੇ ਉੱਤੇ ਉਭਰਦੇ ਨੇ। ਦਮਦਮੀ ਟਕਸਾਲ ਦੀ ਸੇਵਾ, ਸੰਤ ਕਰਤਾਰ ਸਿੰਘ ਪਿੰਡਰਾਂਵਾਲੇ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ। ਔਰ 7 ਸਾਲ ਦਾ ਪੀਰੀਅਡ, 77 ਤੋਂ ਜੂਨ 84, 6 ਜੂਨ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 7 ਸਾਲ ਦੇ ਵਿੱਚ ਜੇ ਤੁਸੀਂ ਪਿੱਛੇ ਮੁੜ ਕੇ ਹਿਸਟਰੀ 'ਚ ਜਾ ਕੇ ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪੀਰੀਅਡ, ਸ਼ੌਹਰਤ ਔਰ ਉਸ ਲੈਵਲ ਦੇ ਉੱਤੇ ਜੋ ਉਹਨਾਂ ਨੇ ਮਾਰਕ ਸੈੱਟ ਕੀਤਾ, ਉਸ ਤੋਂ ਬਿਨਾਂ ਹੋਰ ਕੋਈ ਇਨ ਬਿਟਵੀਨ ਪੀਰੀਅਡ ਹੀ ਨਹੀਂ ਹੈ ਜਿਹਦੇ ਨਾਲ ਕੰਪੇਅਰ ਕੀਤਾ ਜਾ ਸਕੇ। ਲੇਕਿਨ ਉਹ ਜਿਹੜੇ ਨੇ ਉਹਨਾਂ ਨੇ, ਇਹ ਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਕਿਸੇ ਤੇ, ਕਿਸ ਲੈਵਲ ਦੇ ਉੱਤੇ ਕੌਣ ਸੇਵਾ ਕਰਦਾ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਦੀਪ ਸਿੱਧੂ, ਉਹਨਾਂ ਦਾ ਪਾਸਟ ਕੀ ਹੈ, ਕਿੱਥੋਂ ਉਹਨਾਂ ਨੇ ਸ਼ੁਰੂ ਕੀਤਾ। ਔਰ ਮੇਰਾ ਹਮੇਸ਼ਾ ਇੱਕ ਕੋਟ, ਜਿਹੜੇ ਸਾਡੇ ਇੱਕ ਭੈਣ ਜੀ ਹਮੇਸ਼ਾ ਜਦੋਂ ਗੱਲ ਕਰਨਗੇ ਮੈਨੂੰ ਕਹਿਣਗੇ ਇਹ ਤੁਹਾਡੀ ਕੋਟ ਹੀ ਹੈ, ਤੁਸੀਂ ਕਹਿੰਦੇ, ਮੈਂ ਕਿਹਾ ਜੀ ਮੇਰੀ ਕੋਟ ਨਹੀਂ, ਮੈਂ ਵੀ ਕਿਤੇ ਪੜ੍ਹੀ ਹੋਈ ਹੈ ਕਿ ਵੀ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਕ੍ਰਿਮੀਨਲ ਹੈਜ਼ ਏ ਫਿਊਚਰ। ਕਿ ਜਿਹੜਾ ਅੱਜ ਸੰਤ ਹੈ ਉਹ ਪਿਛੋਕੜ 'ਚ ਕੀ ਸੀ, ਸਾਡਾ ਆਪਣਾ ਇਤਿਹਾਸ, ਭਾਈ ਭੂਮੀਆ, ਭਾਈ ਬਿਧੀ ਚੰਦ, ਕਿੰਨੀਆਂ ਉਦਾਹਰਨਾਂ ਨੇ। ਭਾਈ ਸੱਜਣ, ਜਿਨ੍ਹਾਂ ਨੂੰ ਅਸੀਂ ਸੱਜਣ ਠੱਗ ਅੱਜ ਵੀ ਕਹਿੰਦੇ, ਉਹਨਾਂ ਦਾ ਭਵਿੱਖ ਉਹਨਾਂ ਨੇ ਕਿਵੇਂ ਬਣਾਇਆ, ਕੀ ਸਿਰਜਿਆ, ਕੌਣ ਮੁਕਾਬਲਾ ਕਰ ਸਕਦਾ ਭਾਈ ਸੱਜਣ ਦਾ, ਭਾਈ ਬਿਧੀ ਚੰਦ ਦਾ, ਭਾਈ ਭੂਮੀਏ ਦੀਆਂ ਸੇਵਾਵਾਂ, ਜਿਨ੍ਹਾਂ ਨੇ ਕਿਸ ਹੱਦ ਤੱਕ ਜਾ ਕੇ। ਔਰ ਅਸੀਂ ਖਾਲਿਸਤਾਨ ਦੇ ਮੌਜੂਦਾ ਸੰਘਰਸ਼ ਦੇ ਵਿੱਚ ਵੀ ਦੇਖਿਆ ਕਿ ਕਿਸ ਲੈਵਲ ਦੇ ਜਿਹੜੇ ਲੋਕ ਕਿਸ ਕਿਸਮ ਦੀ ਜ਼ਿੰਦਗੀ ਜੀ ਰਹੇ। ਗੱਲ ਤਾਂ ਕਾਂਟਾ ਬਦਲਣ ਦੀ ਹੁੰਦੀ ਹੈ। ਔਰ ਇਸੇ ਤਰ੍ਹਾਂ ਦੀਪ ਸਿੱਧੂ, ਜਿਸ ਨੇ ਫਿਲਮੀ ਦੁਨੀਆ ਦੇ ਵਿੱਚ ਔਰ ਉਹਦੇ 'ਚ ਆਪਣੀ ਕਾਮਯਾਬੀ ਤੋਂ ਬਾਅਦ ਜਦੋਂ ਪੰਥਕ ਪਿੜ ਵੱਲ ਉਹਨਾਂ ਨੇ ਜਿਹੜਾ ਉਹ ਟਰਨ ਲਿਆ, ਜ਼ਾਹਰ ਹੈ ਕਿ ਕਿਸਾਨ ਮੋਰਚੇ ਦੇ ਵੇਲੇ ਜਦੋਂ ਮੋਹਾਲੀ ਦੇ ਵਿੱਚ ਬਰਾਬਰ ਤੇ ਉਹਨਾਂ ਨੇ ਇੱਕ ਡਾਇਲੌਗ ਦੀ ਸ਼ੁਰੂਆਤ ਕੀਤੀ। ਔਰ ਫਿਰ ਦਿੱਲੀ ਜਦੋਂ ਮੋਰਚਾ ਕਿਵੇਂ ਪਹੁੰਚਦਾ ਹੈ, ਔਰ ਉਸ ਸਾਰੇ ਪੀਰੀਅਡ 'ਚ ਜਿਹੜਾ ਦੀਪ ਸਿੱਧੂ ਦਾ ਸੰਵਾਦ ਹੈ, ਗੋਸ਼ਟੀ ਹੈ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਯੰਗਸਟਰਸ ਨੂੰ ਕੀਲਿਆ, ਔਰ ਇੱਕ ਉਹ ਲਗਭਗ ਉਸ ਲੈਵਲ ਦੇ ਉੱਤੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਦੇ ਵਿੱਚ ਅਸੀਂ ਜਨਰੇਸ਼ਨ ਚੇਂਜ ਕਹਿੰਦੇ ਹਾਂ। ਸਾਡੇ ਬਹੁਤ ਸਾਰੇ ਕਮਿਟਡ ਲੀਡਰ ਔਰ ਸੰਸਥਾਵਾਂ ਅੱਜ ਵੀ ਉਹਨਾਂ ਨੇ ਆਪਣਾ ਝੰਡਾ ਬੁਲੰਦ ਰੱਖਿਆ ਹੋਇਆ, ਉਦੋਂ ਵੀ ਸੀ। ਲੇਕਿਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕੈਚ ਦਾ ਇਮੈਜੀਨੇਸ਼ਨ ਆਫ ਦਾ ਯੂਥ, ਇਹ ਦੀਪ ਸਿੱਧੂ ਦੇ ਹਿੱਸੇ ਆਇਆ ਕਿ ਉਸ ਨੇ ਕਿਵੇਂ ਬੜੀ ਸਿਸਟਮੈਟਿਕਲੀ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਸਾਰੇ ਨੂੰ ਜਿਹੜਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਖੱਬੇ ਪੱਖੀ ਕਿਸਾਨ ਜਥੇਬੰਦੀਆਂ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਕੋੜਕੂ ਬਣ ਗਏ, ਔਰ ਉਹਨਾਂ ਨੇ ਉਹ ਆਪਣਾ ਰੋਲ ਵੀ ਰੱਖਿਆ। ਲੇਕਿਨ ਇੱਕ ਉਹ ਪ੍ਰੈਸ਼ਰ ਗਰੁੱਪ ਵਾਂਗ ਉਹਨਾਂ ਦਾ ਉਹ ਰੋਲ ਸੀ ਕਿ ਵੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸ਼ਾਇਦ ਇਸ ਲੈਵਲ ਤੱਕ, ਦਿੱਲੀ ਤੱਕ ਤਾਂ ਉਹਨਾਂ ਨੂੰ ਸੀ ਕਿ ਵੀ ਕਿਹਨੇ ਪਹੁੰਚਣ ਦੇਣਾ ਤੇ ਕੀ ਹੋਣਾ। ਉਹ ਤਾਂ ਜਿਵੇਂ ਉਹ ਧਰਨੇ ਜਿਹੇ ਲਾ ਕੇ ਇੱਕ ਰਵਾਇਤੀ ਕਿਸਮ ਦੇ ਉਹਨਾਂ ਦੇ ਪ੍ਰੋਟੈਸਟ ਦੀ ਲਾਈਨ ਸੀ। ਪਰ ਇਹ ਉਸ ਪੀਰੀਅਡ ਦੇ ਵਿੱਚ ਉਭਾਰ ਸੀ, ਨੌਜਵਾਨਾਂ ਦੇ ਵਿੱਚ ਆਇਆ। ਇਹ ਗੱਲ ਜਿਹੜੀ ਆਮ ਨੌਜਵਾਨਾਂ ਨੂੰ ਵੀ ਸਮਝ ਆਈ ਕਿ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਇਸ ਸਭ ਦਾ ਨਤੀਜਾ ਸੀ ਕਿ ਇਵੈਂਚੁਅਲੀ ਇਹ ਸਟਰਗਲ ਇੰਨੀ ਵੱਡੀ ਸਟਰਗਲ ਬਣ ਗਈ ਕਿ ਇੰਡੀਅਨ ਸਟੇਟ ਨੂੰ ਔਰ ਡਾਇਸਪੋਰਾ ਸਿੱਖਾਂ ਨੇ, ਜਿਵੇਂ ਇਹ ਸਾਰੇ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ, ਕਿ ਇੰਡੀਅਨ ਗਵਰਨਮੈਂਟ ਕੰਪੈਲ ਹੋਈ 3 ਖੇਤੀ ਕਾਨੂੰਨ ਵਾਪਸ ਲੈਣ ਤੇ। ਪਰ ਇਸ ਤੋਂ ਵੀ ਵੱਡਾ ਮੈਂ ਸਮਝਦਾ ਹਾਂ ਜਿਹੜਾ ਇੱਕ ਰੋਲ, ਜਿਹੜੀ ਤੁਸੀਂ ਕਿ ਇਮੈਜੀਨੇਸ਼ਨ ਨੂੰ ਕੈਪਚਰ ਕਰਦੇ ਹੋ। ਹਾਲਾਂ 26 ਜਨਵਰੀ ਨੂੰ ਲਾਸਟ ਜਿਹੜਾ ਉਸ ਕਿਸਾਨ ਮੋਰਚੇ ਦਾ ਜਿਹੜਾ ਸਟੈਪ ਮਾਰਚ ਲਾਲ ਕਿਲੇ ਵੱਲ
ਕਰਨ ਦਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਾਲ ਦਿੱਤੀ ਹੋਈ ਸੀ, ਫਿਰ ਕਿਵੇਂ ਵਿਦਡਰਾ ਕਰਕੇ ਉਜੜੇ ਜੇ ਥਾਵਾਂ 'ਚੋਂ ਗੁਜ਼ਰਨਾ ਚਾਹੁੰਦੇ ਸੀ, ਲੇਕਿਨ ਕਿਵੇਂ ਇੱਕ ਜਿਹੜਾ ਦਾਅਵੇਦਾਰ ਔਰ ਦਮਦਾਰ ਹਰਿਆਣਾ ਔਰ ਯੂਪੀ ਦੇ ਕਿਸਾਨਾਂ ਦਾ ਗਰੁੱਪ ਸੀ ਔਰ ਪਿੱਛੇ ਪਿੱਛੇ ਬਾਕੀ ਵੀ ਪਹੁੰਚੇ ਔਰ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਦਾ ਲਹਿਰਾਇਆ ਜਾਣਾ ਬਿਲਕੁਲ ਸਿੰਬੋਲਿਕ। ਹਾਲਾਂ ਇਹ ਵੀ ਨਹੀਂ ਹੈ ਵੀ ਉਹ ਖਾਲਿਸਤਾਨ ਦਾ ਝੰਡਾ ਸੀ, ਨਿਸ਼ਾਨ ਸਾਹਿਬ ਸੀ। ਜ਼ਾਹਰ ਹੈ ਕਿ ਭਾਈ ਉਹਨਾਂ ਨੇ ਕੋਈ ਦੂਸਰਾ ਲਾਇਆ ਵੀ ਨਹੀਂ ਹੈ ਕਿ ਇਹ ਲਾ ਕੇ ਅਸੀਂ ਉੱਥੇ ਲਾਤਾ ਹੈ, ਜਿਵੇਂ ਕਰੋਸ਼ੀਆ ਦੀ ਐਮਬੈਸੀ ਦੇ ਬਾਹਰ ਹੋਇਆ ਉੱਥੇ ਤਾਂ ਲਾ ਕੇ ਆਪਣਾ ਲਾਇਆ। ਲੇਕਿਨ ਉਹ ਜਿਹੜਾ ਇੱਕ ਜਿਹਨੇ ਉਹ ਇਮੈਜੀਨੇਸ਼ਨ ਨੂੰ 1783 ਦੇ ਨਾਲ ਜਾ ਕੇ ਜੋੜ ਦਿੱਤਾ ਹੈ, ਜਦੋਂ ਸਿੱਖ ਜਰਨੈਲਾਂ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ ਦੇ ਵਿੱਚ ਸਿੱਖਾਂ ਨੇ ਉਹ ਟੋਟਲ ਕਬਜ਼ਾ ਸੀ ਦਿੱਲੀ ਦੇ ਉੱਤੇ ਲਾਲ ਕਿਲੇ ਦਾ। ਪਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਕਈ ਵਾਰੀ ਗੈਪ ਹੁੰਦੇ ਨੇ, ਇੱਕ ਅੱਧਾ ਝਟਕਾ। ਔਰ ਮੈਂ ਅਕਸਰ ਇਸ ਨੂੰ ਕੋਟ ਕਰਦਾ ਕਿ ਵੀ ਸਕਾਟਲੈਂਡ ਜਿਨ੍ਹਾਂ ਜ਼ਮਾਨਿਆਂ 'ਚ ਅਸੀਂ ਗਰੋ ਹੋ ਰਹੇ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ ਜਾਂ ਵਾਲਿਸ ਔਰ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਸੀ। ਫਿਰ ਸਕਾਟਸ ਨੇ ਸਰੈਂਡਰ ਕਰਤਾ, ਬ੍ਰਿਟਿਸ਼ ਦੇ ਨਾਲ ਸਮਝੌਤਾ ਕਰ ਲਿਆ, 3-4 ਸਦੀਆਂ ਤੋਂ ਉਹਨਾਂ ਦੀ ਗੁਲਾਮੀ 'ਚ ਰਹਿ ਰਹੇ ਸੀ। ਇੱਕ ਬਰੇਵ ਹਾਰਟ ਪਿਕਚਰ ਆਈ ਬਾਲੀਵੁੱਡ ਦੀ ਔਰ ਉਹਦੇ 'ਚ ਸੀ ਕਿ ਵੀ ਕਿਵੇਂ ਬਰੇਵ ਸਕਾਟਸ ਲੜੇ, ਕਿਵੇਂ ਉਹਨਾਂ ਦੇ ਨਾਲ ਹੋਇਆ ਔਰ ਇੱਕਦਮ ਉਹਨਾਂ ਸਕਾਟਸ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ, ਫਸਟ ਪਾਰਟੀ ਉਹਨਾਂ ਦੀ ਉੱਥੇ ਬਣ ਗਈ ਸਕਾਟਲੈਂਡ ਦੇ ਵਿੱਚ, ਸਕਾਟਿਸ਼ ਨੈਸ਼ਨਲਿਸਟ ਪਾਰਟੀ SNP, ਉਹਨਾਂ ਦੀ ਹਕੂਮਤ ਬਣ ਗਈ, ਉਹਨਾਂ ਦੀ ਫਸਟ ਮਿਨਿਸਟਰ ਪ੍ਰੀਮੀਅਰ ਬਣ ਗਿਆ ਔਰ ਅੱਜ ਵੀ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਸਾਈਜ਼ੇਬਲ ਨੰਬਰ ਉਹਨਾਂ ਦੇ MPs ਦਾ। ਔਰ 4 ਸਦੀਆਂ ਬਾਅਦ ਉੱਥੇ ਬ੍ਰਿਟਿਸ਼ ਜਿਹੜੇ ਨੇ ਉਹ ਰੈਫਰੈਂਡਮ ਕਰਵਾਉਣ ਤੇ ਮਜਬੂਰ ਹੋਏ ਕਿ ਵੀ ਸਕਾਟਲੈਂਡ ਨੇ UK ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਮੈਂ ਉਸ ਇਮੈਜੀਨੇਸ਼ਨ ਦੀ ਗੱਲ ਕਰਦਾ। ਸੋ ਇਵੇਂ ਹੀ ਸਿੱਖਾਂ ਨੂੰ ਇਹ ਖਾਸ ਤੌਰ ਤੇ ਯੰਗ ਜਨਰੇਸ਼ਨ ਨੂੰ ਇਹ ਅਹਿਸਾਸ ਵੀ ਹੋਇਆ ਕਿ ਭਾਈ ਜਿਵੇਂ ਇੱਕ ਡਾਇਲੌਗ ਹੁੰਦਾ ਕਿ ਸਾਡੇ ਆਲੇ ਤੇ ਦਿੱਲੀ ਆਲੇ, ਇਹੀ ਆਪਣੇ ਆਪ ਦੇ ਵਿੱਚ ਕਾਫੀ ਸੀ ਸਮਝਾਉਣ ਦੇ ਲਈ ਕਿ ਅਸੀਂ ਦੋ ਧਿਰਾਂ। ਔਰ ਜਦੋਂ ਉਹ ਝੰਡਾ ਝੁਲਾ ਦਿੱਤਾ, ਇੱਕ ਇੰਟਰਵਿਊ ਦੇ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਜਦੋਂ ਜੂਨ 84 'ਚ ਉਹਨਾਂ ਨੇ ਕਿਹਾ ਅਸੀਂ ਤਾਂ ਭਾਜੀ ਮੋੜੀ ਹੈ ਕਿ ਇਹਨਾਂ ਨੇ ਜੂਨ 84 'ਚ ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਉੱਤੇ ਜਿਹੜਾ ਉਹ ਤਿਰੰਗਾ ਲਾ ਦਿੱਤਾ ਸੀ। ਉਹ ਕਿਹਾ ਵੀ ਅਸੀਂ ਵਾਪਸ ਉਹ ਭਾਜੀ ਮੋੜ ਦਿੱਤੀ ਆ, ਜੇ ਸਾਡੀ ਸਟਰਗਲ ਅੱਗੇ ਤੋਂ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਇੰਡੀਅਨ ਸਟੇਟ ਦੇ ਅੱਡ-ਅੱਡ ਤੌਰ ਤਰੀਕੇ ਦੇਖਦੇ ਹਾਂ, ਖਾਸ ਤੌਰ ਤੇ ਜਿਹਨੂੰ ਵੱਡਾ ਧੁਰੰਦਰ ਬਣਾਇਆ ਹੋਇਆ ਅਜੀਤ ਡੋਵਾਲ, ਕਿਉਂਕਿ ਇੱਕ ਫਿਲਮ ਜਿਹੜੀ ਧੁਰੰਦਰ 1 ਆਈ ਹੈ, ਧੁਰੰਦਰ 2 ਸ਼ਾਇਦ ਮਾਰਚ ਆਣੀ ਹੈ, ਔਰ ਉਹਦੇ 'ਚ ਜਿਹੜਾ ਸਾਰਾ ਕਰੈਕਟਰ ਹੈ ਜਿਹਨੂੰ ਬਿਲਡ ਕੀਤਾ ਹੈ ਅਜੀਤ ਡੋਵਾਲ ਦੇ ਥੱਲੇ ਕਿ ਜੀ ਇਹ ਜੇਮਸ ਬੌਂਡ ਦਾ ਜਿਵੇਂ ਕੋਈ ਨਵਾਂ ਪੁੱਤਰ ਜੰਮਿਆ ਹੋਏ ਔਰ ਕਿਵੇਂ ਰਾਹ ਵਾਲਿਆਂ ਨੇ ਕਰਾਚੀ 'ਚ ਜਾ ਕੇ ਉਹਨਾਂ ਦੇ ਮਾਫੀਏ ਤੇ ਦੂਜੇ 'ਚ ਪਾਕਿਸਤਾਨ 'ਚ ਐਂਟੀ ਇੰਡੀਆ ਨੂੰ ਮਾਰ ਕੇ ਕਿਵੇਂ, ਹਾਲਾਂ ਧੁਰੰਦਰ ਦਾ ਜਲੂਸ ਜਿਹੜਾ ਹੁਣ ਨਿਖਲ ਗੁਪਤੇ ਨੇ ਕੱਢਿਆ, ਹੁਣ ਉੱਥੇ ਉਹ ਕਹਿ ਰਹੇ ਨੇ ਵੀ ਧੁਰੰਦਰ 2 ਨਹੀਂ ਧੁਰੰਦਰ 3 ਵੀ ਬਣਾਓ, ਇਹ ਵੀ ਦੱਸੋ ਵੀ ਜੁੱਤੀਆਂ ਖਾ ਕੇ ਤੁਹਾਡਾ ਹਾਲ ਕੀ ਹੋਇਆ। ਉਹ ਤੁਹਾਡਾ ਤੋਤਾ ਇੱਥੇ ਆ ਕੇ ਨਿਊਯਾਰਕ ਦੀ ਕੋਰਟ ਦੇ ਵਿੱਚ ਬੋਲ ਰਹੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਹਾਲਾਂ ਦੁਨੀਆ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ, ਉਹ ਵੱਡੀਆਂ ਵੱਡੀਆਂ CIA ਹੋਏ, KGB ਹੋਏ ਰਸ਼ੀਆ ਦੀ, ਜਾਂ ਮੋਸਾਦ ਹੋਏ, ਕਿਲਿੰਗ ਗੇਮ ਉਹਨਾਂ ਦੀ ਇੱਕ ਹੁੰਦੀ ਹੈ, ਕੋਵਰਟ ਆਪਰੇਸ਼ਨ ਹੁੰਦੇ ਨੇ। ਲੇਕਿਨ ਬਹੁਤ ਵਾਰ ਈਵਨ ਦੁਸ਼ਮਣ ਮੁਲਕ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਐਸਾ ਕੇਸ ਜਿਹਦੇ 'ਚ ਕੋਈ ਫੜਿਆ ਨਾ ਜਾਏ ਔਰ ਕਿਸੇ ਦੁਸ਼ਮਣ ਦੇਸ਼ ਨੂੰ ਇਹ ਮੌਕਾ ਨਾ ਮਿਲੇ ਕਿ ਉਸ ਕਿਲਿੰਗ ਨੂੰ ਆਧਾਰ ਬਣਾ ਕੇ ਉਹ ਵਾਰ ਡਿਕਲੇਅਰ ਕਰਨ ਜਾਂ ਹੋਰ ਸਟ੍ਰਿੰਜੈਂਟ ਮੈਸ਼ਰਸ ਲੈਣ। ਲੇਕਿਨ ਜਿਹੜੀ ਭਾਰਤ ਨੇ ਔਰ ਇਸ ਅਖੌਤੀ ਜੇਮਸ ਬੌਂਡ ਦੀ ਨਸਲ ਨੇ ਦਿਲਵਦੀ ਕੀਤੀ ਅਜੀਤ ਡੋਵਾਲ ਨੇ, ਜਿਹਦਾ ਨਤੀਜਾ ਅਸੀਂ ਦੇਖਦੇ ਕਿ ਇਕੱਲਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਤਾਂ ਹੁਣ ਸਾਹਮਣੇ ਆਇਆ ਲਗਭਗ ਉਸ ਤੋਂ ਬਾਅਦ, ਪਰ ਜੇ ਅਸੀਂ ਇਹ ਦੇਖੀਏ ਤਾਂ ਫਿਰ ਇਹ ਸਾਰਾ ਹੀ ਇਸ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਤਾਂ ਇਹ ਕਹਿ ਕੇ ਕਿ ਜੀ ਘਰ ਮੇ ਘੁਸ ਕੇ ਮਾਰੇਂਗੇ, ਉਹ ਨੀਤੀ ਵੀ ਰਹੀ। ਪਰ ਵਿਦਨ ਪੰਜਾਬ ਵੀ ਜਿਹੜੀਆਂ ਇਹਨਾਂ ਨੇ ਪੋਲੀਟੀਕਲ ਅਸੈਸੀਨੇਸ਼ਨਸ ਕੀਤੀਆਂ, ਉਹਨਾਂ ਦੇ ਵਿੱਚ ਦੀਪ ਸਿੱਧੂ ਦੀ ਅਸੈਸੀਨੇਸ਼ਨ ਜਿਹੜੀ ਹੈ ਉਹ ਅਵਲ ਦੇ ਉੱਤੇ ਆਉਂਦੀ ਹੈ। ਭਾਵੇਂ ਉਸ ਨੂੰ ਕਿਵੇਂ ਕਹਾਣੀ ਬਣਾਇਆ ਗਿਆ, ਉਹ ਰੀਨਾ ਰਾਏ ਤੇ ਇੱਥੋਂ ਗਈ, ਉਹ
ਐਕਟਰੈਸ ਜਿਹੜੀ ਫਿਲਮ 'ਚ ਨਾਲ ਸੀ, ਤੇ ਉਹ ਸਾਰਾ ਕਾਰ ਐਕਸੀਡੈਂਟ, ਤੇ ਦਿੱਲੀ ਤੋਂ ਜੇ ਹਰਿਆਣੇ ਜਾ ਰਹੇ ਫਲਾਣਾ ਵੱਜਿਆ। ਇਹ ਜੇ ਤੁਸੀਂ ਸਾਰੇ ਨੂੰ ਦੇਖਦੇ ਹੋ, ਅਫਸੋਸ ਇਹ ਹੈ ਕਿ ਵੀ ਉਸ ਪੀਰੀਅਡ 'ਚ ਵੀ ਜਿਹੜੇ ਇਮੀਡੀਏਟ ਲੋਕ ਸੀ, ਭਾਵੇਂ ਉਹ ਪਰਿਵਾਰ ਦੇ ਸੀ ਜਾਂ ਦੂਜੇ ਸੀ, ਉਹਨਾਂ ਨੇ ਈਵਨ ਇਹਨੂੰ ਕੰਸਪੀਰੇਸੀ ਮੰਨਣ ਤੋਂ ਨਾ ਕਰ ਦਿੱਤਾ ਹੈ। ਕਰੈਕਟਰ ਅਸੈਸੀਨੇਸ਼ਨ ਦੀਪ ਸਿੱਧੂ ਦੀ ਕਰਨ ਦੇ ਲਈ ਬਹੁਤ ਕੁਝ ਨੈਗੇਟਿਵ ਵੀ ਹੋਰ ਜੋੜਿਆ ਗਿਆ, ਔਰ ਉਸ ਸਭ ਦੇ ਬਾਵਜੂਦ ਲੇਕਿਨ ਮੈਂ ਬਹੁਤ ਵਾਰ ਦੇਖਦਾ ਵੀ ਜਿਸ ਕਿਸੇ ਦੇ ਟੈਲੈਂਟ ਦੀ ਜਾਂ ਕਿਸੇ ਦੀ ਕੈਪੇਬਿਲਿਟੀ ਦੀ ਸਾਨੂੰ ਸਮਝ ਨਹੀਂ ਆਉਂਦੀ, ਘੱਟੋ ਘੱਟ ਦੁਸ਼ਮਣ ਦੀਆਂ ਅੱਖਾਂ 'ਚ ਹੀ ਦੇਖ ਲਿਆ ਕਰੀਏ ਕਿ ਦੁਸ਼ਮਣ ਉਹ ਕਿਵੇਂ ਦੇਖਦਾ ਹੈ। ਹੁਣ ਉਹਨਾਂ ਨੂੰ ਨਜ਼ਰ ਆਇਆ ਕਿ ਦੀਪ ਸਿੱਧੂ ਦੇ ਰੂਪ ਦੇ ਵਿੱਚ ਇੱਕ ਬ੍ਰਿਲੀਅੰਟ ਯੰਗ ਮੈਨ ਜਿਹੜਾ ਜਿਹਨੇ ਕਰੀਅਰ ਦੀਆਂ ਹਾਈਟਸ ਨੂੰ ਛੋਇਆ, ਕਿਉਂਕਿ ਦੇਖੋ ਹਰ ਜਨਰੇਸ਼ਨ ਦਾ ਇੱਕ ਆਪਣਾ ਲਾਈਫ ਸਟਾਈਲ ਹੁੰਦਾ, ਆਪਣੇ ਉਹਨਾਂ ਦੇ ਗੋਲ ਹੁੰਦੇ ਨੇ, ਆਪਣਾ ਉਹਨਾਂ ਨੇ ਕੀ ਹਾਸਿਲ ਕਰਨਾ ਇਹ ਹੁੰਦਾ। ਜਿਹੜੀ ਇਹ ਜਨਰੇਸ਼ਨ ਚੱਲ ਰਹੀ ਹੈ, ਇਹਨਾਂ ਦੇ ਸਾਹਮਣੇ ਕੈਰੀਅਰ, ਵਧੀਆ ਗੱਡੀ, ਸ਼ੋਹਰਤ ਔਰ ਤੁਹਾਡਾ ਬ੍ਰਾਂਡਡ ਸਟੱਫ ਜਾਂ ਦੂਜਾ। ਹੁਣ ਜੇ ਦੀਪ ਸਿੱਧੂ ਦੀ ਦੁਨਿਆਵੀ ਸਫਲਤਾ ਅਸੀਂ ਦੇਖੀਏ ਤੇ ਉਹ ਕਰੋੜਾਂ ਦੀਆਂ ਗੱਡੀਆਂ ਵਾਲਾ ਇੱਕ ਹੈਂਡਸਮ ਮੈਨ, ਫਿਲਮੀ ਦੁਨੀਆ 'ਚ ਆਪਣੀ ਥਾਂ, ਉਹ ਸਾਰੇ ਜਿਹੜੇ ਮਾਰਕ ਨੇ ਉਹ ਉਹਨੇ ਹਾਸਿਲ ਕੀਤੇ ਹੋਏ, ਉਹਨਾਂ ਨੂੰ ਛੱਡ ਕੇ ਪੰਥ ਦੀ ਗੱਲ ਕਰਨਾ, ਨਸਲਾਂ ਦੀ ਗੱਲ ਕਰਨਾ, ਵਕਾਰ ਦੀ ਗੱਲ ਕਰਨਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਸਿੱਖੀ ਦੇ ਵੱਲ ਜਿਹੜਾ ਹੈ ਉਹ ਕਰਨ ਦਾ, ਹਾਲਾਂ ਆਪਣੀ ਵੀ ਉਹਦੀ ਟ੍ਰਾਂਜੀਸ਼ਨ ਚੱਲ ਰਹੀ ਸੀ, ਅਜੇ ਉਹ ਸਿੱਖੀ ਸਰੂਪ 'ਚ ਵੀ ਨਹੀਂ ਸੀ, ਲੇਕਿਨ ਜਿਸ ਵਰੇ 'ਚ ਉਹਦਾ ਮਰਡਰ ਕੀਤਾ ਗਿਆ, ਜਿਵੇਂ ਉਹਨਾਂ ਦੇ ਭੋਗ ਦੇ ਮੌਕੇ ਦੀਪ ਸਿੱਧੂ ਦੇ ਫਤਿਹਗੜ੍ਹ ਸਾਹਿਬ 'ਚ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬਾਬਾ ਜੀ ਇਸ ਸਾਲ 'ਚ ਤੁਸੀਂ ਮੈਨੂੰ ਪੂਰਨ ਸਿੱਖੀ ਸਰੂਪ ਅੰਮ੍ਰਿਤਧਾਰੀ ਰੂਪ ਦੇ ਵਿੱਚ ਦੇਖੋਗੇ, ਔਰ ਮੈਨੂੰ ਕਦੇ ਵੀ ਕੋਈ ਡਾਊਟ ਨਹੀਂ ਹੋਇਆ। ਇਮੀਡੀਏਟ ਅਸੀਂ ਉਹਨਾਂ ਦੇ ਬੇਸ਼ੱਕ ਕਦੇ ਉਸ ਲੈਵਲ ਦੀ ਕਮਿਊਨੀਕੇਸ਼ਨ ਮੇਰੀ ਨਹੀਂ ਰਹੀ, ਲੇਕਿਨ ਅਸੀਂ ਹਮੇਸ਼ਾ ਏਜੰਡਾ ਬੇਸ ਜਿਹੜਾ ਕੰਮ ਕਰਦਾ ਹੈ ਜਿਸ ਉਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਪਰ ਮੈਨੂੰ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ, ਡਾਕਟਰ ਰਣਜੀਤ ਸਿੰਘ ਜਿਹੜੇ TV 84 ਦੇ ਬਾਨੀਆਂ 'ਚੋਂ ਨੇ, ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਸੀ, ਦੀਪ ਸਿੱਧੂ ਦੇ ਨਾਲ ਕਮਿਊਨੀਕੇਸ਼ਨ ਵੀ ਸੀ, ਸਾਡੇ ਤੱਕ ਵੀ ਪਹੁੰਚ ਸੀ ਉਸ ਲੈਵਲ 'ਤੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਦਿਨ ਤੋਂ ਹੀ ਇਹ ਨਜ਼ਰ ਆਉਂਦਾ ਸੀ ਕਿ ਭਾਈ ਇਹ ਇਸ ਪਾਸੇ ਸਭ ਕੁਝ ਉਧਰੋਂ ਨਿਕਲ ਕੇ ਆਪਣੇ ਆਪ ਨੂੰ ਸਮਰਪਿਤ ਕਰਨ ਵੱਲ ਵੱਧ ਰਿਹਾ, ਔਰ ਉਹਦੀ ਐਬਿਲਿਟੀ, ਉਸ ਦੀ ਡਾਇਲੌਗ ਕਰਨ ਦੀ ਸਮਰੱਥਾ, ਉਸ ਵਿਚਲੀ ਜਿਹੜੀ ਹੈ ਦੁਸ਼ਮਣ ਨੂੰ ਸਮਝਣ ਦੀ, ਜਦੋਂ ਖੁਦ ਵੀ ਕਿ ਭਾਈ ਮੈਨੂੰ ਵੀ ਮਰਵਾ ਸਕਦੇ ਨੇ ਇਹ, ਕਿ ਭਾਈ ਇਹ ਏਜੰਸੀਆਂ ਦਾ ਇਹ ਪਾਰਟ ਹੈ। ਜਿਵੇਂ ਉਹਨਾਂ ਨੇ ਸੰਤ ਜਰਨੈਲ ਸਿੰਘ, ਜਿਵੇਂ ਬਰਖਾ ਦੱਤ ਦੇ ਨਾਲ ਇੱਕ ਇੰਟਰਵਿਊ 'ਚ ਉਹਨਾਂ ਨੇ ਦੀਪ ਸਿੱਧੂ ਨੇ ਡਿਫੈਂਡ ਕੀਤਾ ਸਾਰੀ ਮਿਲੀਟੈਂਸੀ ਨੂੰ, ਔਰ ਉਸ ਸਾਰੇ ਨੂੰ ਐਜ਼ ਏ ਪੋਲੀਟੀਕਲ ਐਕਟਿਵਿਜ਼ਮ ਲਿਆ। ਉਹਨਾਂ ਨੇ ਅਲਟੀਮੇਟਲੀ ਏਜੰਸੀਆਂ ਨੇ ਜਿਵੇਂ ਇਸ ਆਵਾਜ਼ ਨੂੰ ਸਾਇਲੈਂਟ ਕੀਤਾ। ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਟ੍ਰਾਂਸਨੈਸ਼ਨਲ ਫਿਰ ਉਸੇ ਹੀ ਧਰਤੀ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਮਰਡਰ, ਹੁਣ ਜਿਸ ਕਿਸਮ ਦੇ ਸਬੰਧ ਅਮਿਤ ਸ਼ਾਹ ਦੇ ਲਾਰੈਂਸ ਬਿਸ਼ਨੋਈ, ਜਿਹਨੂੰ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ, ਕਿਵੇਂ ਲਾਰੈਂਸ ਬਿਸ਼ਨੋਈ ਦੀਆਂ ਜਿਹੜਾ ਉਹ ਇਹਨਾਂ ਦੀ ਪ੍ਰਾਈਵੇਟ ਗੈਂਗ ਖੜੀ ਕੀਤੀ ਹੋਈ ਹੈ ਇੰਡੀਅਨ ਏਜੰਸੀਆਂ ਦੀ, ਉਹਦੇ ਰਾਹੀਂ ਸਿੱਧੂ ਮੂਸੇਵਾਲਾ ਦਾ ਮਰਡਰ ਕਰਵਾਇਆ, ਕਿਉਂਕਿ ਹਾਲਾਂ ਉਹਦਾ ਵੀ ਪਿਛੋਕੜ ਉਹੀ ਉਸ 'ਚੋਂ ਨਿਕਲਦੇ ਪਰ ਜਦੋਂ ਉਹ ਸਮਝ ਗਿਆ ਕਿ ਭਾਈ ਅਲਟੀਮੇਟਲੀ ਪੰਜਾਬ ਦਾ ਮਤਲਬ ਅਣਖ ਹੈ, ਗੈਰਤ ਹੈ, ਬੇਪਰਵਾਹੀ ਹੈ, ਸੰਤ ਭਿੰਡਰਾਂ ਵਾਲੇ ਆਈਕਨ ਬਣ ਜਾਂਦੇ ਨੇ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਈਵਨ ਜਿਹੜਾ ਬਲਵਿੰਦਰ ਸਿੰਘ ਜਟਾਣਾ ਔਰ SYL ਕਨਾਲ ਪਾਣੀ ਪੰਜਾਬ ਦਾ ਪੁੱਤਰ, ਔਰ ਕਿਵੇਂ ਉਸ ਦਾ ਵੀ ਮਰਡਰ ਕਰਵਾ ਦਿੱਤਾ ਜਾਂਦਾ। ਔਰ ਇਹ ਗੰਦੀ ਖੇਡ ਜਿਹੜੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਈ 2023 ਤੱਕ ਪਹੁੰਚਦੇ ਹਾਂ, ਕਿਉਂਕਿ ਇਹ ਸਾਰੇ ਵਾਕਿਆ 2022 ਦੇ ਨੇ, ਔਰ ਮਈ 2023 ਤੱਕ ਪਹੁੰਚਦੇ ਹਾਂ ਫਿਰ ਉਹਨਾਂ ਨੇ ਐਗਰੈਸਿਵ ਸਟਾਂਸ ਲੈ ਕੇ ਉਹਨਾਂ ਨੇ ਕਿਹਾ ਵੀ ਸਾਇਲੈਂਟ ਕਰ ਦਿਓ ਸਾਰੀ ਆਵਾਜ਼ ਨੂੰ ਜਿਹੜੀ ਵੀ ਕਿਤੇ ਖਾਲਿਸਤਾਨ ਦੀ। ਔਰ 6 ਮਈ ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕੀਤਾ ਜਾਂਦਾ ਹੈ। ਔਰ ਫਿਰ ਅਸੀਂ ਜਿਹੜਾ ਅਕਸਰ ਦੁਹਰਾਉਂਦੇ ਹਾਂ ਕਿ 15 ਜੂਨ 2023 ਭਾਈ ਅਵਤਾਰ ਸਿੰਘ ਖੰਡਾ ਪੋਇਜ਼ਨਿੰਗ, ਹੁਣੀ 2 ਦਿਨ ਪਹਿਲਾਂ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਜੀ ਰਸ਼ੀਆ ਨੇ ਲੀਡਰ ਆਫ ਦਾ ਆਪੋਜੀਸ਼ਨ ਨੂੰ
ਫਰੋਗ ਦਾ ਚੋਂ ਜਿਹੜਾ ਪੋਇਜ਼ਨ ਬਣਦਾ ਉਹ ਦੇ ਕੇ ਮਾਰਿਆ। ਔਰ ਜ਼ਾਹਰ ਹੈ ਕਿ ਜਿਹੜਾ ਪੋਇਜ਼ਨ ਜਿਸ ਬਾਰੇ ਈਵਨ ਹੁਣ ਵੀ ਇਹ ਬਿਲਕੁਲ ਨੋਨ ਹੈ ਕਿ ਪੋਲੋਨੀਅਮ ਜਿਹੜਾ ਜ਼ਹਿਰ ਹੈ ਜਿਹੜਾ ਰਸ਼ੀਅਨ KGB ਇਸਤੇਮਾਲ ਉਹਦੇ ਰਾਹੀਂ ਅਵਤਾਰ ਸਿੰਘ ਖੰਡੇ ਦਾ ਐਂਡ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਔਰ ਫਿਰ ਜਿਹੜੀ ਖੇਡ ਨਿਖਿਲ ਗੁਪਤਾ ਨੇ ਜਿਸ ਨੂੰ ਕਬੂਲਿਆ ਅਦਾਲਤ ਦੇ ਵਿੱਚ, ਬਿਲਕੁਲ ਉਹਨੂੰ ਪੁੱਛਿਆ ਗਿਆ ਕੋਈ ਤੇਰੇ ਤੇ ਦਬਾਅ ਤਾਂ ਨਹੀਂ, ਕੋਈ ਦੂਜਾ ਤਾਂ ਨਹੀਂ, ਉਸ 'ਚ ਇਕੱਲਾ ਇਹੀ ਨਹੀਂ ਕਿ 3 ਚਾਰਜਿਸ ਦੇ ਥੱਲੇ ਜਿਹਦੇ ਥੱਲੇ 29 ਮਈ ਨੂੰ ਸੁਣਾਈ ਜਾਣੀ ਹੈ, ਉਹਦੇ 'ਚ ਕੰਸਪੀਰੇਸੀ ਟੂ ਮਰਡਰ ਵੀ ਹੈ ਔਰ ਪਲੈਨਿੰਗ ਔਰ ਮਨੀ ਲਾਂਡਰਿੰਗ ਔਰ ਇਹ ਸਾਰੇ ਇਸ਼ੂ ਨੇ। ਹੁਣ ਇਸ ਦੇ ਵਿੱਚ ਜਿਹੜੇ ਆਸਪੈਕਟ ਖਾਸ ਤੌਰ 'ਤੇ ਅਸੀਂ ਦੇਖਦੇ, ਮੈਨੂੰ ਸੀ ਵੀ ਇੰਡੀਅਨ ਮੀਡੀਆ ਇਸ ਸਟੋਰੀ ਨੂੰ ਕਿਲ ਕਰ ਦੇਗਾ ਕਿ ਐਜ਼ ਇਫ ਨਥਿੰਗ ਹੈਜ਼ ਹੈਪਨਡ, ਪਰ ਕਿਉਂਕਿ ਰਾਇਟਰ ਨਿਊਜ਼ ਏਜੰਸੀ ਨੇ ਔਰ ਫਿਰ ਗਾਰਡੀਅਨ ਔਰ ਫਿਰ ਕੋਈ ਵੀ ਐਸਾ ਇੰਟਰਨੈਸ਼ਨਲ ਨਹੀਂ ਸੀ ਮੀਡੀਆ ਜਿਹਨੇ ਇਹਨੂੰ ਸਟੋਰੀ ਨੂੰ ਨਾ ਚੁੱਕਿਆ ਹੋਏ। ਸੋ ਜ਼ਾਹਰ ਹੈ ਵੀ ਉੱਥੋਂ ਦੇ ਜਿਹੜੇ ਮੋਦੀ ਕ੍ਰਿਟਿਕ ਜਾਂ BJP ਕ੍ਰਿਟਿਕ ਯੂਟਿਊਬਰ ਨੇ ਉਹਨਾਂ ਨੇ ਵੀ ਚੁੱਕਿਆ। ਔਰ ਇੱਕ ਤਬਕਾ ਉਹ ਵੀ ਜਿਹੜਾ ਅਦਰਵਾਈਜ਼ ਨੈਸ਼ਨਲਿਸਟ ਹੈ, ਉਹਨਾਂ ਨੂੰ ਇਹ ਨਹੀਂ ਹੈ ਕਿ ਵੀ ਇਹ ਇੰਡੀਆ ਨੇ ਇੰਟਰਨੈਸ਼ਨਲ ਲਾਅ ਫਲਾਊਟ ਕਰਨਾ ਜਾਂ ਕਿਸੇ ਦੀ ਜਾਨ ਲੈਣਾ ਕਿਉਂ ਜ਼ਰੂਰੀ ਸਮਝਿਆ। ਉਹ ਉਸ ਫੀਲਡ ਆਪਰੇਸ਼ਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਵੀ ਇਹ ਜੇ ਆਪਰੇਸ਼ਨ ਕਰਨਾ ਹੀ ਸੀ। ਔਰ ਉਹਨਾਂ 'ਚੋਂ ਉਹ ਵੀ ਤਬਕਾ ਵੀ ਹੈ ਜਿਹੜੇ ਕਹਿ ਰਹੇ ਨੇ ਜੀ ਪਾਕਿਸਤਾਨ 'ਚ ਜਿਹੜੇ ਮਾਰੇ ਇੰਡੀਆ ਨੇ ਉਹਦਾ ਸਾਨੂੰ ਕੋਈ ਅਫਸੋਸ ਨਹੀਂ ਕਿਉਂਕਿ ਪਾਕਿਸਤਾਨ ਡਿਜ਼ਰਵ ਕਰਦਾ। ਪਰ ਉਹ ਇਹ ਕਹਿੰਦੇ ਨੇ ਕਿ ਜੀ ਬਾਹਰ ਜਿਹੜੇ ਇਹ ਕੰਮ ਕੀਤਾ ਇਹ ਘੱਟੋ ਘੱਟ ਸੰਭਲ ਕੇ ਤਾਂ ਕਰਦੇ, ਫੜੇ ਗਏ। ਜੇ ਫੜੇ ਗਏ ਇਹਦਾ ਮਤਲਬ ਇਹ ਹੈ ਕਿ ਔਰ ਤੁਸੀਂ ਸਾਰੀਆਂ ਸਿਆਸੀ ਧਿਰਾਂ ਪੋਲੀਟੀਕਲ ਪਾਰਟੀਜ਼ ਇਨਕਲੂਡਿੰਗ ਪੰਜਾਬ ਦੀਆਂ ਕਿਸੇ ਨੇ ਭਾਈ ਤੁਹਾਡੀ ਪੰਜਾਬ ਦੀ ਧਰਤੀ ਦੇ ਬੱਚੇ ਨੇ ਜੇ ਇਸ ਲੈਵਲ ਦੇ ਉੱਤੇ। ਔਰ ਇਕੱਲਾ ਇਹ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਨੇ ਨਿਖਿਲ ਗੁਪਤਾ ਨੂੰ ਸਾਹਮਣੇ ਲਿਆ ਕੇ ਐਕਸਪੋਜ਼ ਕੀਤਾ। ਹਰਦੀਪ ਨੇ ਜਦੋਂ ਖੁਦ ਮੰਨ ਰਿਹਾ ਉਹਦੇ 'ਚ ਕਿ ਭਾਈ ਇਹ ਵੀ ਸਾਡਾ ਕੰਮ ਹੈ ਕਿਉਂਕਿ ਜਿਹੜੀ ਸਾਰੀ ਕੋਰਟ ਡਾਕੂਮੈਂਟੇਸ਼ਨ ਇਸ ਵੇਲੇ ਸਾਹਮਣੇ ਆਉਂਦੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਜਿਹੜਾ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀ ਨੇ ਜਿਹੜਾ ਕੇਸ ਹਰਦੀਪ ਸਿੰਘ ਨਿੱਜਰ ਦਾ ਹੈ ਜਿਹਦੇ 'ਚ 4 ਹਾਇਰਡ ਅਸੈਸਿਨ ਹੀ ਫੜੇ ਹੋਏ ਨੇ ਜਿਵੇਂ ਇਹ ਮਰਸਨਰੀ ਸੀ ਔਰ ਉਵੇਂ ਹੀ ਉਹ ਨੇ ਕਿ ਵੀ ਇਹਦੇ ਨਾਲ ਜੋੜਿਆ ਜਾਏਗਾ ਇਸ ਕੇਸ ਦੇ ਨਾਲ ਔਰ ਐਡੀਸ਼ਨਲ ਰਿਪੋਰਟ ਫਾਈਲ ਕੀਤੀ ਜਾਏਗੀ। ਵੀ ਆਲਰੇਡੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਨੇ ਬਿਲਕੁਲ ਠੀਕ ਕਿਹਾ ਕਿ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੋਈ ਹੈ। ਸਾਨੂੰ ਤਾਂ ਪਹਿਲਾਂ ਹੀ ਪਤਾ ਹੈ, ਪੋਲੀਟੀਕਲੀ ਪਹਿਲਾਂ ਹੀ ਨੋਨ ਸੀ ਕਿ ਵੀ ਕੀ ਕਰ ਰਹੇ ਨੇ। ਦੀਪ ਸਿੱਧੂ ਦਾ ਮਰਡਰ ਹੈ, ਸਿੱਧੂ ਮੂਸੇਵਾਲੇ ਦਾ, ਹਰਦੀਪ ਸਿੰਘ ਨਿੱਜਰ ਦਾ, ਅਵਤਾਰ ਸਿੰਘ। ਪਰ ਜਿਹੜਾ ਫੈਸਲਾ ਇਹ ਕਨਫੈਸ਼ਨ ਤੋਂ ਬਾਅਦ ਨਿਊਯਾਰਕ ਦੀ ਅਦਾਲਤ ਨੇ ਦਿੱਤਾ ਜਿਸ ਦੀ ਸਜ਼ਾ ਜੇ ਸੁਣਾਈ ਜਾਣੀ ਹੈ, ਬੇਸ਼ੱਕ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੈ ਇਸ ਸਾਰੇ ਦੀ। ਹੁਣ ਕੀ ਕੈਨੇਡਾ ਦੇ ਵਿੱਚ ਇਸ ਨੂੰ ਫਰਦਰ ਕਿਵੇਂ ਜਸਟਿਨ ਟਰੂਡੋ ਨੂੰ ਮੈਲਾਈਨ ਕੀਤਾ ਇੰਡੀਅਨ ਮੀਡੀਆ ਨੇ, ਉਹਨਾਂ ਸਾਰਿਆਂ ਨੇ ਸਾਰੇ ਦੇ ਉੱਤੇ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਇੰਪਲੀਕੇਸ਼ਨਸ ਨੇ ਨਿਖਿਲ ਗੁਪਤੇ ਦੇ ਇਸ ਕਨਫੈਸ਼ਨ ਦੀਆਂ ਡਾਇਰੈਕਟਲੀ ਕੋਰਟ ਰਿਕਾਰਡ 'ਚ ਵਿਕਾਸ ਯਾਦਵ ਦਾ ਨਾਂ ਜਿਹੜਾ ਰਾਹ ਲਈ ਕੰਮ ਕਰਦਾ ਸੀ ਕੈਬਨਿਟ ਸੈਕਟਰੀਏਟ ਦੇ ਲਈ, ਹੁਣ ਕੈਬਨਿਟ ਸੈਕਟਰੀਏਟ ਨੂੰ ਉਹ ਸਿੱਧੀ ਰਿਪੋਰਟਿੰਗ ਪ੍ਰਾਈਮ ਮਿਨਿਸਟਰ ਆਫਿਸ ਨੂੰ ਕਰਦਾ ਹੈ। ਵਿਕਾਸ ਯਾਦਵ ਦੇ ਸਾਰਾ ਦਾ ਪ੍ਰਿੰਟ ਨੇ ਜਦੋਂ ਵਿਕਾਸ ਯਾਦਵ ਦਾ ਨਾਂ ਹੀ ਆਇਆ ਸੀ ਤੇ ਉਹਦੇ ਸਾਰੇ ਪੁਤਲੇ ਫੋਲ ਲਏ ਸੀ, ਉਹਦੀਆਂ ਫੋਟੋਆਂ ਵੀ ਕਿ ਵੀ ਉਹ ਤਾਂ ਰਾਹ ਦਾ IPS ਹਰਿਆਣਾ ਕਾਡਰ ਦਾ ਰਹਿਣ ਵਾਲਾ, ਹਰਿਆਣੇ ਦਾ ਰਾਹ ਦੇ ਲਈ ਕੰਮ ਕਰਨ ਵਾਲਾ। ਹੁਣ ਵਿਕਾਸ ਯਾਦਵ ਦਾ ਹੈਂਡਲਰ ਕੌਣ ਹੈ? ਅਜੀਤ ਡੋਵਲ ਹੈ, ਪ੍ਰਾਈਮ ਮਿਨਿਸਟਰ ਆਫਿਸ ਉਹਦੇ ਨਾਲ ਇਨਵੋਲਵ ਹੁੰਦਾ। ਹੁਣ ਇਹ ਸਾਰਾ ਕਿਉਂਕਿ ਵਿਕਾਸ ਯਾਦਵ ਜਿਹਨੂੰ ਜੇ ਤੇ ਉਹਨਾਂ ਨੇ ਫਿਰ ਇੱਕ ਹੋਰ ਝੂਠਾ ਕੇਸ ਪਾ ਕੇ ਤਾਂ ਕਿ ਜਦੋਂ ਅਮਰੀਕਾ ਨੇ ਉਹਨੂੰ ਐਬਸਕੌਂਡਰ ਡਿਕਲੇਅਰ ਕੀਤਾ ਹੋਇਆ, ਇੰਡੀਆ ਨੂੰ ਵੀ ਉਹਨਾਂ ਨੇ ਕਿਹਾ, ਉਹਨਾਂ ਨੇ ਕੇਸ ਪਾਇਆ ਔਰ ਉਹ ਨਹੀਂ ਦੇਣਗੇ ਉਹਨੂੰ, ਉਹ ਡਿਲੇ ਕਰਨਗੇ ਕਹਿ ਕੇ ਜੀ ਪਹਿਲਾਂ ਸਾਡੀ ਜੁਡੀਸ਼ੀਅਲ ਪ੍ਰੋਸੈਸ ਮੁਕੰਮਲ ਹੋਏ, 5-7-10 ਸਾਲ ਖਿੱਚਣਗੇ। ਹੁਣ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਕਿ ਵੀ ਅਮਰੀਕਾ ਦੇ ਕੋਲ ਇੱਕ ਇੰਨਾ ਪਾਵਰਫੁਲ ਟੂਲ ਆਇਆ ਜਿਹਦੇ ਥੱਲੇ ਕਿਉਂਕਿ ਜਿਹੜੀ ਇਹਨਾਂ ਦੀ ਟਾਈਮਿੰਗ ਹੈ ਜਿਸ ਲੈਵਲ ਦੇ ਉੱਤੇ ਟ੍ਰੇਡ ਡੀਲ ਦਾ ਜ਼ਿਕਰ ਟਰੰਪ ਨੇ ਕੀਤਾ, ਫਿਰ ਮਿਸਟਰ ਸਰਜੀਓ ਜਿਹੜਾ ਅਮਰੀਕਾ ਦੇ ਐਂਬੈਸਡਰ ਨੇ ਉਹਨਾਂ ਨੇ ਕੀਤਾ ਮੋਦੀ ਗਵਰਨਮੈਂਟ ਦਾ ਬਾਅਦ, ਫਿਰ ਇਹ ਵੀ ਆ ਗਿਆ ਕਿ ਭਾਈ ਕੋਈ ਰਸ਼ੀਅਨ ਆਇਲ ਨਹੀਂ ਬਾਏ ਕਰਾਂਗੇ ਅਸੀਂ ਇਹ ਉਹ। ਔਰ ਜਿਸ ਲੈਵਲ ਦੇ ਉੱਤੇ ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟਸ ਹੋਈਆਂ ਨੇ ਉਹਦੇ 'ਚ ਜਿਹੜਾ ਬਹੁਤਿਆਂ ਨੂੰ ਲੱਗਦਾ ਸੀ ਕਿ ਮੋਦੀ ਦੀ ਕੀ ਕਮਜ਼ੋਰੀ ਇਹਨਾਂ ਦੇ ਕੋਲ ਹੈ, ਕੀ
ਜਿਹੜਾ ਹੈ ਉਹ ਐਪਸਟਾਈਨ ਫਾਈਲ ਦੇ ਵਿੱਚ ਇਹਦਾ ਜ਼ਿਕਰ ਹੈ, ਇਹ ਹੈ ਹਰਦੀਪ ਪੁਰੀ ਦਾ ਜ਼ਿਕਰ ਹੋਇਆ ਹੈ, ਕਿ ਕੋਈ ਹੋਰ ਅਡਾਨੀ ਦਾ ਕੇਸ ਹੀ ਹੈ। ਪਰ ਈਵਨ ਉਹਨਾਂ ਦੇ ਹੁਣ ਜਿਹੜੇ ਬਹੁਤ ਸੀਰੀਅਸ ਐਨਾਲਿਸਟ ਨੇ ਉਹ ਕਹਿ ਰਹੇ ਨੇ ਕਿ ਮੋਸਟ ਪਾਵਰਫੁਲ ਟੂਲ ਜਿਹਦੇ ਥੱਲੇ ਅਮਰੀਕਾ ਨੇ ਇੰਡੀਆ ਨੂੰ ਦੇ ਧੌਣ ਤੇ ਗੋਡਾ ਰੱਖ ਕੇ ਟ੍ਰੇਡ ਡੀਲ ਕੀ ਹੈ, ਵਨ ਸਾਈਡਡ ਕੀਤੀ ਹੈ, ਉਹ ਨਿਖਲ ਗੁਪਤਾ ਕੇਸ। ਕਿਉਂਕਿ ਉਹਨਾਂ ਨੇ ਕਿਹਾ ਵੀ ਅਜੇ ਤਾਂ ਇਹ ਸਿਰਫ ਉਹਨਾਂ ਨੇ ਜਿਵੇਂ ਘੋੜੇ ਚੋਂ ਪੌਣੀ ਛੋਹਣ ਵਾਂਗ ਇੱਕ ਝਲਕ ਹੀ ਦਿਖਾਈ ਹੈ, ਔਰ ਉਹਨਾਂ ਨੂੰ ਇਹ ਖੌਫ ਸੀ ਕਿ ਹੋਰ ਕੁਝ, ਕਿਉਂਕਿ ਜਦੋਂ ਇਹ ਹੋ ਗਿਆ ਵੀ ਰਾਹ ਇਨਵੋਲਵ ਹੈ, ਵਿਕਾਸ ਯਾਦਵ ਇਨਵੋਲਵ ਹੈ, ਕੈਬਨਿਟ ਸੈਕਟਰੀਏਟ ਇਨਵੋਲਵ ਹੈ, ਫਿਰ ਤਾਂ ਪ੍ਰਾਈਮ ਮਿਨਿਸਟਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਸਾਰੇ ਹੀ ਟਾਰਗੇਟ ਨੇ। ਸੋ ਉਹਨਾਂ ਨੇ ਕਿਹਾ ਕਿ ਭਾਈ ਇਸ ਦਾ ਸਹਾਰਾ ਲੈ ਕੇ ਜਿਹੜਾ ਫਾਈਨਲੀ ਅਮਰੀਕਾ ਨੇ ਜਿਹੜਾ ਉਹ ਉਹਨਾਂ ਨੂੰ ਫਲੈਟ ਕਰਤਾ। ਅੱਛਾ, ਹੁਣ ਇਸ ਦੇ ਉੱਤੇ ਭਾਰਤ ਦੇ ਵਿੱਚ ਪੰਜਾਬ ਦੀਆਂ ਵੀ ਕੋਈ ਸਿਆਸੀ ਧਿਰਾਂ ਕਿ ਭਾਈ ਤੁਸੀਂ ਮਨੀ ਦੇਸ਼ ਦੀ ਜੇ $1,00,000 ਉਹਨੇ ਦੇਣ ਦਾ ਮਰਸਨਰੀ ਨੂੰ ਹਾਇਰ ਕਰਨ ਦਾ ਕੀਤਾ, ਜਿਹੜਾ ਇਹਨਾਂ ਦਾ ਹੀ ਕਵਰ ਏਜੰਟ ਸੀ, $15,000 ਜਿਹੜਾ ਉਹ ਐਡਵਾਂਸ, ਉਹ $1,00,000 ਕਿਹਦਾ ਹੈ? ਟੈਕਸ ਪੇਅਰ ਮਨੀ ਹੈ। ਤੁਸੀਂ ਘੱਟੋ ਘੱਟ ਨਹੀਂ ਖਾਲਿਸਤਾਨ ਜਾਂ ਸਿੱਖਾਂ ਨਾਲ ਤੁਹਾਡੀ ਹਮਦਰਦੀ, ਇਹ ਤਾਂ ਪੁੱਛ ਸਕਦੇ ਹੋ ਕਿ ਭਾਈ ਇਹ ਤੁਹਾਡਾ ਸਾਰਾ ਟੈਕਸ ਪੇਅਰ ਮਨੀ ਦੇ ਥੱਲੇ ਤੁਸੀਂ ਇਹ ਕੀ ਕੰਮ ਕਰ ਰਹੇ ਹੋ, ਔਰ ਮੁਲਕ ਦਾ ਤੁਹਾਨੂੰ ਇਹ ਕਿਹੜਾ ਕਾਨੂੰਨ ਤੁਸੀਂ ਫੋਲੋ ਕਰ ਰਹੇ ਹੋ ਕਿ ਬਾਹਰ ਜਾ ਕੇ ਜਿਹੜਾ ਉਹ ਤੁਸੀਂ ਕਿਲਿੰਗਸ ਕਰ ਰਹੇ ਹੋ। ਔਰ ਇਸ ਸੰਬੰਧੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਇਹੀ ਆਵਾਜ਼ ਨੇ। ਹਾਲਾਂਕਿ ਇੱਕ ਵਾਰ ਬਹੁਤ ਵਾਰੇ ਹੁੰਦਾ ਹੈ ਕਿ ਜੀ ਇਹ ਵੀ ਫੈਸ਼ਨ ਬਣ ਗਿਆ ਕਿ ਜੀ ਇਹ ਬੁੱਢੇ ਠੇਰੇ ਪਾਸੇ ਹੋ ਜਾਣ, ਹੁਣ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਏ। ਭਾਈ ਨੌਜਵਾਨਾਂ ਨੂੰ ਕਿਹਨੇ ਰੋਕਿਆ? ਕੌਣ ਕੋਈ ਮੌਕਾ ਕਿਸੇ ਤੋਂ ਖੋਹਦਾ ਥੋੜੀ ਹੈ। ਜਦੋਂ ਹੁਣ ਦੀਪ ਸਿੱਧੂ ਜੇ ਆਇਆ ਤਾਂ ਉਹਨੂੰ ਕੌਣ ਰੋਕ ਸਕਿਆ ਉਹਦੀ ਪਪੂਲੈਰਿਟੀ ਨੂੰ ਜਾਂ ਦੂਸਰੇ ਨੂੰ, ਜਾਂ ਅੰਮ੍ਰਿਤਪਾਲ ਸਿੰਘ ਆਇਆ ਤੇ ਕੌਣ ਰੋਕ ਸਕਿਆ? ਸੋ ਇਹ ਵੀ ਮੈਂ ਸਮਝਦਾ ਵੀ ਇਹ ਇੱਕ ਜ਼ਰੂਰੀ ਪਾਰਟ ਹੈ ਜਿਹਦੇ ਥੱਲੇ ਅਸੀਂ ਜਿਹੜੀ ਮੈਚਿਓਰ ਲੀਡਰਸ਼ਿਪ ਹੈ ਜਿਹੜੀ ਉੱਥੇ ਖਲੋ ਕੇ ਗੱਲ ਕਰਦੀ ਹੈ। ਠੀਕ ਹੈ, ਅੱਜ ਉਹਨਾਂ ਦੀ ਉਸ ਲੈਵਲ ਦੀ ਪਹੁੰਚ ਬਾਕੀ ਮੇਨ ਸਟ੍ਰੀਮ ਤੱਕ ਨਾ ਹੋਏ, ਲੇਕਿਨ ਘੱਟੋ ਘੱਟ ਇਹ ਸਾਰੇ ਦੀ ਕੰਟੀਨਿਊਟੀ ਨਾਲ 40 ਸਾਲਾਂ ਜੇ ਅੱਜ ਦੇ ਨੌਜਵਾਨਾਂ ਤੱਕ ਗੱਲ ਪਹੁੰਚੀ ਹੈ ਤੇ 40 ਸਾਲਾਂ ਤੋਂ ਕਿਸੇ ਨੇ ਤਾਂ ਉਸ ਝੰਡੇ ਨੂੰ ਚੁੱਕਿਆ ਹੋਇਆ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੇ ਪ੍ਰੈਸ ਕਾਨਫਰੰਸ 3-4 ਨੁਕਤੇ ਲਿਆਂਦੇ। ਉਹਨਾਂ ਨੇ ਕਿਹਾ ਕਿ ਵੀ ਇਹ ਗੁਪਤਾ ਜਿਹੜਾ ਨਿਖਲ ਗੁਪਤਾ ਇਹ ਤਾਂ ਸਿਰਫ ਮੋਹਰ ਹੈ, ਅਸਲੀ ਜਿਹੜੇ ਸਾਜ਼ਿਸ਼ ਘਾੜੇ ਨੇ ਉਹ ਦਿੱਲੀ 'ਚ ਬੈਠੀ ਹੋਈ ਹਾਇਰ ਲੀਡਰਸ਼ਿਪ ਹੈ। ਸੀਕ੍ਰੇਟ ਸਰਵਿਸ ਫੰਡਾਂ ਦੀ ਦੁਰਵਰਤੋਂ ਇਸ ਲਈ ਹੈ ਕਿ ਬਈ ਭਾਰਤੀ ਖੁਫੀਆ ਏਜੰਸੀਆਂ ਦੇ ਫੰਡਾਂ ਦੀ ਕਦੇ ਆਡਿਟਿੰਗ ਨਹੀਂ ਹੁੰਦੀ। ਔਰ ਇਹੀ ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਨੇ ਇਹਨਾਂ ਦੋ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਤੇ ਪੰਨੂ ਕਤਲ ਸਾਜ਼ਿਸ਼ ਦੇ ਤਾਰ ਭਾਰਤੀ ਕੈਬਨਿਟ ਸੈਕਟਰੀਏਟ ਨਾਲ ਜੁੜੇ ਹੋਏ ਨੇ। ਜ਼ਾਹਰ ਹੈ ਪ੍ਰਾਈਮ ਮਿਨਿਸਟਰ ਆਫਿਸ ਇਹਦੇ 'ਚ ਇਨਵੋਲਵ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ 'ਚ ਨਵਾਂ ਕਿਲਿੰਗ ਪੈਟਰਨ ਹੈ ਇਹ ਗੈਂਗਸਟਰਿਜ਼ਮ ਦੀ ਆੜ 'ਚ ਸਿੱਖ ਐਕਟਿਵਿਸਟਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਇਹ ਵੀ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਵੀ ਪੰਜਾਬ ਸਰਕਾਰ ਹੁਣ ਪੰਜਾਬ 'ਚ ਨਵਾਂ ਕਿਲਿੰਗ ਪੈਟਰਨ ਲਾਗੂ ਕਰ ਰਹੀ ਹੈ। ਜਿਵੇਂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਰਾਹੀਂ ਸਿੱਖ ਐਕਟਿਵਿਸਟਾਂ ਨੂੰ ਮਰਵਾ ਕੇ ਇਸ ਨੂੰ ਗੈਂਗਵਾਰ ਦਾ ਰੂਪ ਦਿੱਤਾ ਜਾ ਰਿਹਾ। ਉਹਨਾਂ ਸਾਫ਼ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਖਾਲਿਸਤਾਨੀ ਆਗੂ ਤੇ ਗੋਲੀ ਚੱਲਦੀ ਹੈ ਤਾਂ ਉਸ ਨੂੰ ਇੰਡੀਅਨ ਸਟੇਟ ਦੀ ਗੋਲੀ ਮੰਨਿਆ ਜਾਏਗਾ, ਨਾ ਕਿ ਗੈਂਗਸਟਰਾਂ ਦਾ ਆਪਸੀ ਝਗੜਾ। ਔਰ ਇਸ ਦੇ ਲਈ ਉਹਨਾਂ ਨੇ ਫਿਰ ਮੋਗੇ ਦੇ ਵਿੱਚ ਵੀ ਸਮਾਗਮ ਰੱਖਿਆ 21 ਫਰਵਰੀ ਨੂੰ, ਤੇ 29 ਅਪ੍ਰੈਲ ਜਿਹੜੀ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਹੋਏਗੀ ਉਹਨੂੰ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ। ਔਰ ਨਾਲ ਦੀ ਨਾਲ ਜਿਹੜੀ ਗੱਲ ਉਹਨਾਂ ਨੇ ਅਖੀਰ 'ਚ ਕਹੀ, ਮੈਂ ਸਮਝਦਾ ਵੀ ਜਿਹੜੀ ਕੀ ਹੈ ਸਾਡੇ ਇਸ ਡਿਸਕਸ਼ਨ ਪੁਆਇੰਟ ਦੇ ਵੀ, ਉਹਨਾਂ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਅਖੀਰ 'ਚ ਅਮਰੀਕੀ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤ ਅਮਰੀਕਾ ਵਪਾਰਕ ਸਮਝੌਤਿਆਂ ਦੀ ਭੇਟ ਨਾ ਚੜਾਇਆ ਜਾਏ। ਇਹ ਹੈ ਕਿ ਵੀ ਜੇ ਇੱਕ ਪਾਸੇ ਠੀਕ ਹੈ ਕਿ ਅਸੀਂ ਸ਼ੁਕਰਗੁਜ਼ਾਰ ਹੈ ਇਸ ਮੁਲਕ 'ਚ ਰਹਿੰਦੇ ਹਾਂ, ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਔਰ ਇਹ ਅਮਰੀਕਾ ਦੇ ਵਿੱਚ ਹੀ ਸੰਭਵ ਹੋ ਸਕਦਾ। ਜਿਵੇਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, FBI, ਐਂਟੀ ਡਰੱਗ, ਕਿੰਨੇ ਮਹਿਕਮੇ ਇਕੱਠੇ ਹੋਏ, ਉਹਨਾਂ ਨੇ
ਨਿਖਿਲ ਗੁਪਤਾ ਕੇਸ ਨੂੰ ਜਿਵੇਂ ਲੜਿਆ ਔਰ ਕਿ ਉਹਨੂੰ ਇਹ ਲੱਗਾ ਏਜੰਸੀਆਂ ਨੂੰ, ਭਾਰਤੀ ਰਾਹ ਨੂੰ, ਕਿ ਵੀ ਕਬੂਲ ਕੀਤੇ ਬਿਨਾ ਜਿਹੜਾ ਓਵਰਵੈਲਮਿੰਗ ਸਬੂਤ ਨੇ, ਇਹ ਵੀ ਰਿਮਾਰਕੇਬਲ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਵੀ ਅਲਟੀਮੇਟਲੀ ਜਿਹੜੇ ਦੁਨੀਆ ਦੇ ਵਿੱਚ ਸਬੰਧ ਜੁੜਦੇ ਨੇ ਮੁਲਕਾਂ ਦੇ ਹਿੱਤਾਂ ਦੇ ਨਾਲ, ਉਹ ਮੋਰਲ, ਇਖਲਾਕ, ਸੱਚ, ਹੱਕ, ਇਨਸਾਫ ਤੇ ਆਧਾਰਿਤ ਨਹੀਂ ਹੁੰਦੇ, ਉਹ ਇੰਟਰਸਟ ਨਾਲ ਜੁੜੇ ਹੁੰਦੇ ਨੇ। ਔਰ ਜਿਹੜਾ ਮੈਸੇਜ ਹੈ ਇਸ ਪ੍ਰੈਸ ਕਾਨਫਰੰਸ ਦਾ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕਿਤੇ ਇਹ ਨਾ ਹੋਏ ਕਿ ਸਿੱਖ ਫੈਕਟਰ ਨੂੰ, ਸਿੱਖਾਂ ਦੇ ਡੁੱਲੇ ਖੂਨ ਨੂੰ, ਜਾਂ ਜਿਹੜੇ ਅੱਜ ਵੀ ਖਾਲਿਸਤਾਨ ਦੀ ਐਕਟਿਵਿਜ਼ਮ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ, ਉਹ ਉਸ ਵਪਾਰਕ ਸਮਝੌਤੇ ਦੀ ਭੇਟ ਨਾ ਚੜ੍ਹ ਜਾਏ। ਇਹ ਨਾ ਹੋਏ ਕਿ ਭਾਈ ਅਮਰੀਕਾ ਜਾਂ ਪੱਛਮੀ ਮੁਲਕ ਇਵੈਂਚੁਅਲੀ ਜਿਹੜਾ ਭਾਰਤ ਨੂੰ ਜਿਹੜਾ ਗੋਡਾ ਤੇ ਰੱਖ ਲਿਆ ਉਹਨਾਂ ਨੇ, ਉਹਨਾਂ ਦੀ ਧੌਣ ਦੇ ਉੱਤੇ ਆਪਣੀਆਂ ਸ਼ਰਤਾਂ ਮਨਵਾ ਕੇ ਜਿਹੜਾ ਸਿੱਖ ਫੈਕਟਰ ਹੈ ਉਹ ਇਰਰੈਲੇਵੈਂਟ ਹੋ ਜਾਏ ਉਹਨਾਂ ਦੇ ਲਈ। ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜੋ ਸੰਗਤ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਜੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।